ਜਿਹੜੇ ਕਿਲਮਰ ਗਾਰਸੀਆ ਵਾਲੀ ਖਬਰ ਦੇ ਉੱਤੇ ਥੋੜੀ ਚਰਚਾ ਕਰਦੇ ਹਾਂ ਵੀ ਉਹਦੇ ਵਿੱਚ ਹੁਣ ਅੱਗੇ ਕੀ ਹੋ ਰਿਹਾ ਹੈ। ਸੋ ਕਿਲਮਰ ਗਾਰਸੀਆ ਜਿਹਨਾਂ ਨੂੰ ਨਹੀਂ ਪਤਾ, ਠੀਕ ਆ। ਸੋ ਇੱਕ ਬੰਦਾ ਉਹਦੇ ਆਲੇ ਦੁਆਲੇ, ਹੁਣ ਪਹਿਲਾਂ ਤਾਂ ਇਮੀਗ੍ਰੇਸ਼ਨ ਦੀ ਕੰਟਰੋਵਰਸੀ ਜਿਹੜੀ ਛਿੜੀ, ਫਿਰ ਉਹਦੇ ਆਲੇ ਦੁਆਲੇ ਜਿਹੜੀ ਡੀਪੋਰਟੇਸ਼ਨ ਕਰ ਸਕਦੇ ਆ ਕਿ ਨਹੀਂ ਉਹਦੀ ਕੰਟਰੋਵਰਸੀ ਛਿੜੀ। ਉਹਨੂੰ ਵਿਦਹੋਲਡਿੰਗ ਆਫ ਰਿਮੂਵਲ ਮਿਲਿਆ ਸੀਗਾ 2019 ਚ। ਉਸ ਤੋਂ ਬਾਅਦ ਵੀ ਵਿਦਹੋਲਡਿੰਗ ਆਫ ਰਿਮੂਵਲ ਹੁੰਦਾ ਕਿ ਇਹਨੂੰ ਵਾਪਸ ਨਾ ਭੇਜਿਆ ਜਾਵੇ, ਇਹਦੀ ਅਰੈਸਟ ਵਗੈਰਾ ਹੋ ਜਾਊਗੀ। ਤੇ ਵਿਦਹੋਲਡਿੰਗ ਆਫ ਰਿਮੂਵਲ ਦੇਣ ਤੋਂ ਬਾਅਦ ਵੀ ਸਰਕਾਰ ਨੇ ਜਿਹੜਾ ਇਹਨੂੰ ਡਿਪੋਰਟ ਕਰਤਾ। ਤੇ ਇਹ ਜਿਹੜੀ ਹੁਣ ਖਬਰ ਆ, ਇਹਦਾ ਇਮੀਗ੍ਰੇਸ਼ਨ ਤੋਂ ਵੀ ਇਹ ਜਿਹੜੀ ਜ਼ਿਆਦਾ ਵੱਧ ਗਈ ਆ। ਇਹ ਜਿਹੜਾ ਸਭ ਤੋਂ ਇੰਪੋਰਟੈਂਟ ਕੇਸ ਜਿਹੜਾ ਇਮੀਗ੍ਰੇਸ਼ਨ ਦਾ ਅੱਜ ਤੱਕ ਦਾ ਮੇਰੇ ਹਿਸਾਬ ਨਾਲ ਉਹ ਇਹ ਆ ਬਣ ਗਿਆ। ਕਿਉਂ ਬਣਿਆ ਇਹ? ਕਿਉਂਕਿ ਇਹਦੇ ਵਿੱਚ ਸੁਪਰੀਮ, ਤੁਹਾਨੂੰ ਜਦੋਂ ਹੁਣ ਇਹਦੇ ਡਿਟੇਲ ਆਪਾਂ ਥੋੜੀ ਜਿਹੀ ਦੱਸਾਂਗੇ, ਇਸ ਲਈ ਬਣ ਗਿਆ। ਇਹਦੇ ਵਿੱਚ ਹੁਣ ਜਿਹੜੀ ਜੁਡੀਸ਼ੀਅਲ ਬ੍ਰਾਂਚ ਹੈਗੀ ਆ, ਜਿਹੜੇ ਕੋਰਟ ਹੈਗੇ ਆ, ਉਹ ਇੱਕ ਪਾਸੇ ਆ ਗਏ। ਜਿਹੜੀ ਐਗਜ਼ੈਕਟਿਵ ਬ੍ਰਾਂਚ ਆ ਉਹ ਆ ਗਈ ਇੱਕ ਪਾਸੇ। ਟਰੰਪ ਹੋਣੀ ਐਗਜ਼ੈਕਟਿਵ ਬ੍ਰਾਂਚ ਨੂੰ ਲੋਕਾਂ ਨੇ ਬਿਲਕੁਲ, ਜਿਹੜਾ ਤੁਸੀਂ ਕਹਿ ਲਓ ਕਿ ਪਪੂਲਰ ਵੋਟ ਨਾਲ ਬੰਦਾ ਜਿੱਤ ਗਿਆ, ਠੀਕ ਆ। ਰਾਜਾ ਜਿਹੜਾ ਸੀਗਾ ਉਹ ਪਪੂਲਰ ਵੋਟ ਨਾਲ ਇਲੈਕਟ ਹੋ ਗਿਆ। ਲੋਕਾਂ ਨੇ ਉਹਨੂੰ ਪਾਵਰ ਦੇ ਦਿੱਤੀ। ਇਮੀਗ੍ਰੈਂਟਸ ਨੇ ਜਿਹੜਾ ਕਈਆਂ ਨੇ, ਉਹ ਬੇਸਿਕਲੀ ਕੀ ਸੀਗਾ ਕਿ ਜਿਹੜੀ ਆਪਾਂ ਗੱਲ ਕਰਦੇ ਸੀਗੇ ਕਿ ਜਦੋਂ ਬਹੁਤ ਜ਼ਿਆਦਾ ਇੱਕ ਚੀਜ਼ ਲੈਫਟ ਵੱਲ ਚੱਲ ਜਾਂਦੀ ਆ, ਬਹੁਤ ਜ਼ਿਆਦਾ ਖੱਪ ਰੌਲਾ ਪੈ ਜਾਂਦਾ, ਤੇ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਆ ਗਈ। ਜਿਹੜੇ ਲੋਕਲ ਲੋਕੀ ਸੀਗੇ ਉਹ ਪਰੇਸ਼ਾਨ ਹੋ ਗਏ ਕਿ ਯਾਰ ਇਹ ਕਰੀ ਕੀ ਜਾ ਰਹੇ ਆ, ਠੀਕ ਆ। ਕ੍ਰਾਈਮ, ਕਾਰ ਜੈਕਿੰਗ, ਕਿਡਨੈਪਿੰਗ, ਜਿਹੜਾ ਵੈਲਫੇਅਰ ਸਿਸਟਮ ਸੀਗੇ ਉਹ ਕੋਈ ਛੱਡਿਆ ਨਹੀਂ। ਹੈਲਥ ਕੇਅਰ ਦੀਆਂ ਧੱਜੀਆਂ ਉਡਾਤੀਆਂ, ਫ੍ਰੀ ਬੈਨੀਫਿਟ ਲੈ ਲਏ, ਠੀਕ ਆ। ਸੋ ਉਹ ਜਿਹੜੇ ਸੀਗੇ ਸਟੈਟਸ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਵੱਧਦੇ ਰਹਿੰਦੇ ਸੀਗੇ। ਇੱਕ ਜਿਹੜਾ ਟਾਈਮ ਸੀਗਾ ਕਿ ਇਮੀਗ੍ਰੈਂਟ ਆਉਂਦਾ ਸੀਗਾ ਉਸ ਹਿਸਾਬ ਨਾਲ ਕਿ ਮੈਂ ਕੰਮ ਕਰਨਾ, ਮੈਂ ਕੋਈ ਬੈਨੀਫਿਟ ਨਹੀਂ ਲੈਣਾ, ਮੈਂ ਇੱਧਰਲੇ ਪਾਸੇ ਨੂੰ ਜਾਣਾ। ਤੇ ਹੁਣ ਜਿਹੜਾ ਇਮੀਗ੍ਰੈਂਟ ਆਉਂਦਾ ਉਹ ਕਹਿੰਦਾ ਕਿ ਕਿੱਦਾਂ ਮੈਂ ਬੈਂਕ ਸਿਸਟਮ ਦੀਆਂ ਕਿੱਦਾਂ ਧੱਜੀਆਂ ਉਡਾਉਣੀਆਂ, ਲੋਨ ਸਿਸਟਮ ਦੀਆਂ ਮੈਂ ਕਿੱਦਾਂ ਧੱਜੀਆਂ ਉਡਾਉਣੀਆਂ, ਹੈਲਥ ਬੈਨੀਫਿਟ ਮੈਂ ਕਿੱਦਾਂ ਲੈਣੇ ਆ। ਉਸ ਤੋਂ ਇਲਾਵਾ ਤੁਸੀਂ ਦੇਖੋ ਕਿ ਕ੍ਰਾਈਮ ਜਿਹੜਾ ਸੀਗਾ ਓਵਰਆਲ ਕਿੰਨਾ ਵੱਧ ਗਿਆ ਸੀਗਾ, ਸਿਰਫ ਅਮਰੀਕਾ 'ਚ ਨਹੀਂ, ਹੋਰ ਤੁਸੀਂ ਕੰਟਰੀਆਂ 'ਚ ਦੇਖੋ, ਹਨਾ। ਸੋ ਇਹ ਕੀ ਸੀਗਾ ਕਿ ਹੁਣ ਇੱਕ ਈਵਨ ਕੈਨੇਡਾ ਵਰਗੀ ਜਿਹੜੀ ਲਿਬਰਲ ਕੰਟਰੀ ਸੀਗੀ, ਲੋਕਲ ਜਿਹੜੇ ਸੀਗੇ ਉਹ ਪਰੇਸ਼ਾਨ ਹੋ ਗਏ। ਉਹ ਕਹਿ ਰਹੇ ਆ ਕਿ ਨਹੀਂ, ਡਿਪੋਰਟ ਕਰੋ ਸਾਰਿਆਂ ਨੂੰ। ਈਵਨ ਜਿਹੜੇ ਪੁਰਾਣੇ ਇਮੀਗ੍ਰੈਂਟ ਜਿਹੜੇ ਸੀਗੇ ਉਹਨਾਂ ਦੇ ਵਿੱਚ ਵੀ ਉਹ ਕਹਿੰਦੇ ਯਾਰ ਇਹ ਕੀ ਕਰ ਰਹੇ ਆ ਕੇ, ਹਨਾ। ਕਿ ਮਤਲਬ ਕਿ ਇਮੀਗ੍ਰੈਂਟ ਵਰਸਸ ਜਿਹੜਾ ਤੁਸੀਂ ਕਹਿ ਲਓ ਕਿ ਲੋਕਲ ਪੋਪੂਲੇਸ਼ਨ ਵਾਲਾ ਜਿਹੜਾ ਸਿਸਟਮ ਹੋ ਗਿਆ ਸੀਗਾ, ਇਹ ਜਿਹੜਾ ਸੀਗਾ ਕਿ ਪਿਛਲੇ 20-25 ਸਾਲਾਂ ਤੋਂ। ਤੇ ਈਵਨ ਜਿਹੜਾ ਕਈ ਵਾਰੀ ਉਹ ਕਹਿੰਦੇ ਸੀਗੇ ਕਿ ਈਵਨ ਨਿਊਜ਼ ਜਿਹੜੀਆਂ ਸੀਗੀਆਂ, ਖਬਰਾਂ ਵਾਲੀਆਂ ਜਿਹੜੀਆਂ ਕ੍ਰੈਡੀਬਲ ਜਿਹੜੇ ਨਿਊਜ਼ਪੇਪਰ ਸੀਗੇ, ਚੈਨਲ ਸੀਗੇ, ਉਹਨਾਂ ਨੂੰ ਹਦਾਇਤਾਂ ਸੀਗੀਆਂ ਕਿ ਜਦੋਂ ਇਮੀਗ੍ਰੈਂਟ ਇਨਵੋਲਵ ਹੈਗਾ ਨਾ, ਤੁਸੀਂ ਨੈਗੇਟਿਵ ਵੇ ਨਾਲ ਖਬਰ ਨਹੀਂ ਕਰਨੀ, ਠੀਕ ਹੈ। ਤੇ ਕਈ ਚੀਜ਼ਾਂ ਦੇ ਵਿੱਚ ਇਮੀਗ੍ਰੈਂਟਸ ਨੂੰ ਛੱਡ ਦਿੰਦੇ ਸੀਗੇ, ਤੇ ਕੋਈ ਪੰਗਾ ਨਹੀਂ ਲੈਂਦਾ ਸੀਗਾ ਕਿ ਕੋਈ ਰੇਸਿਜ਼ਮ ਨਾਲ ਲੈਜ ਕਰ ਦੇਵੇ, ਠੀਕ ਹੈ। ਕੋਈ ਇਹ ਨਾ ਕਹਿ ਦੇਵੇ ਕਿ ਲੈ ਵੀ ਇਹ ਰੇਸਿਜ਼ਮ ਏਦਾਂ। ਕਾਨੂੰਨ ਜਿਹੜੇ ਸੀਗੇ ਉਹ ਬੇਸਿਕਲੀ ਬਿਲਕੁਲ ਤੁਸੀਂ ਕਹਿ ਲਓ ਕਿ ਪ੍ਰੋ ਇਮੀਗ੍ਰੈਂਟ ਜਿਹੜੇ ਚੱਲ ਗਏ ਸੀਗੇ। ਇਹਦੀਆਂ ਖਬਰਾਂ ਤੁਹਾਨੂੰ ਇੰਟਰਨੈਟ ਦੇ ਉੱਤੇ ਯੂਰਪ ਬਾਰੇ, ਯੂਕੇ ਬਾਰੇ ਸਪੈਸੀਫਿਕਲੀ ਕੀ ਉਹ ਕਹਿੰਦੇ ਕਿ ਦੇਸ਼ ਹੀ ਕਵਾੜਾ ਕਰਤਾ ਪੂਰਾ। ਜਿਹੜੀਆਂ ਸਕੈਂਡੀਨੇਵੀਅਨ ਕੰਟਰੀਜ਼ ਜਿਹੜੀਆਂ ਸੀਗੀਆਂ ਉਹਦੇ ਵਿੱਚ ਮਾਸ ਪੋਪੂਲੇਸ਼ਨ ਜਿਹੜੀ ਮਾਈਗ੍ਰੇਸ਼ਨ, ਉਹਨਾਂ ਨੂੰ ਬੈਨੀਫਿਟਸ, ਕੋਈ ਜੌਬ ਨਹੀਂ ਉਹਨਾਂ ਦੇ, ਕੋਈ ਟੈਕਸ ਨਹੀਂ, ਕਿ ਆ ਕੇ ਸਿੱਧੇ ਤੇ ਸਿੱਧੇ ਇੱਕ ਗੋਲ ਕਿ ਬਹੁਤ ਜ਼ਿਆਦਾ ਜਿਹੜੀ ਲਾਰਜ ਵੋਲਿਊਮ ਦੇ ਵਿੱਚ ਜਵਾਕ ਜਿਹੜੇ ਜੰਮਣੇ ਆ। ਤੇ ਲੋਕਲ ਜਿਹੜੇ ਸੀਗੇ ਪੋਪੂਲੇਸ਼ਨ ਉਹ ਆਊਟ ਨੰਬਰ ਹੋ ਗਏ, ਕਿ ਪਿੰਡਾਂ ਦੇ ਪਿੰਡ ਹੀ ਸੀਗੇ ਜਿਹੜੇ 2-4 ਸਾਲਾਂ ਦੇ ਵਿੱਚ ਹੀ ਜਿਹੜੇ ਸੀਗੇ ਉਹ ਲੋਕਲ ਪੋਪੂਲੇਸ਼ਨ ਤੋਂ ਹਟ ਕੇ ਕੰਟਰੋਲ ਜਿਹੜਾ ਸੀਗਾ ਇਮੀਗ੍ਰੈਂਟਾਂ ਦੇ ਹੱਥ ਆ ਗਿਆ। ਉਧਰਲੇ ਪਾਸੇ ਨੂੰ ਜਿਹੜੀ ਚੀਜ਼ਾਂ ਜਾ ਪਈਆਂ ਸੀਗੀਆਂ ਤੇ ਕੋਈ ਵੀ ਕੁਝ ਕਹਿੰਦਾ ਨਹੀਂ ਸੀਗਾ। ਸੋ ਜੇ ਉਹ ਆਪਣਾ ਪੱਖ ਰੱਖਦੇ ਸੀਗੇ ਤਾਂ ਉਹਨਾਂ ਨੂੰ ਕਹਿੰਦੇ ਸੀਗੇ ਇਹ ਰੇਸਿਸਟ ਹੈ, ਏਦਾਂ ਓਦਾਂ। ਤੇ ਤੁਸੀਂ ਬਾਕੀ ਦੇਖੀਆਂ ਹੀ ਹੋਣੀਆਂ ਵੀਡੀਓ ਵੀ, ਕਈ ਇਮੀਗ੍ਰੈਂਟ ਵੀ ਬੜਾ ਜਿਹੜਾ ਖੌਰੂ ਪਾਉਂਦੇ ਸੀਗੇ, ਕੋਈ ਕੁਝ ਕਹਿੰਦਾ ਨਹੀਂ ਸੀ। ਬੰਦੇ ਆਪ ਵੀ, ਆਪਣੀ ਇਮੀਗ੍ਰੈਂਟ ਕਮਿਊਨਿਟੀ ਵੀ ਬੜੀ ਪਰੇਸ਼ਾਨ ਜਿਹੜੀ ਰਹਿੰਦੀ ਸੀ, ਹਟ ਜਾਓ। ਕਈ ਤਾਂ ਆਪਣੇ ਬਾਈਆਂ ਨੇ ਚੈਨਲ ਚੂਨਲ ਵੀ ਬਣਾਏ, ਕ੍ਰਿਟੀਸਾਈਜ਼ ਕਰਦੇ ਸੀਗੇ ਹਾਸੇ ਮਜ਼ਾਕ ਦੇ ਵਿੱਚ ਕਿ ਨਾ ਕਰੋ ਯਾਰ, ਤੁਸੀਂ ਏਦਾਂ ਨਾ ਕਰੋ, ਓਦਾਂ ਨਾ ਕਰੋ, ਕਿ ਹਰੇਕ ਜਗ੍ਹਾ ਤੇ ਜਾ ਕੇ ਨਹੀਂ ਚੰਗਾ ਲੱਗਦਾ। ਸੋ ਕੀ ਸੀਗਾ ਕਿ ਕਲੈਕਟਿਵ ਜਿਹੜਾ ਮੋਮੈਂਟਮ ਸੀਗਾ ਉਹ ਹੁਣ ਬਣ ਗਿਆ, ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਬਣ ਗਿਆ। ਜਿਹੜੀ ਇਹ ਵਾਲੀ ਸਰਕਾਰ ਉਹ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਦੇ ਬੇਸ ਤੇ ਜਿੱਤ ਗਈ ਕਿ ਬਾਰਡਰ ਵੀ ਪੂਰਾ ਜਿਹੜਾ ਖੁੱਲਾ ਛੱਡਤਾ ਕਿ ਬਿਆਨ ਨਹੀਂ ਲੈਣੇ, ਜਿਹੜਾ ਮਰਜ਼ੀ ਆ ਜਾਵੇ, ਠੀਕ ਆ। ਉਹਦੇ ਵਿੱਚ ਕੀ ਹੋਇਆ ਕਿ ਕਾਫੀ ਸਾਰੇ ਜਿਹੜੇ ਗੈਂਗ ਸੀਗੇ, ਇਹਨਾਂ ਨੇ ਜਿੱਦਾਂ ਹੁਣ ਇਨਵੈਸਟੀਗੇਸ਼ਨ ਆਪਣੀਆਂ ਕੀਤੀਆਂ, ਲੈਜਿਟ ਜਿਹੜੇ ਹਰੇਕ ਕੰਟਰੀ ਦੇ ਵਿੱਚੋਂ ਦੀ ਗੂੰਗਸ ਆਏ, ਉਹਨਾਂ ਨੇ ਕਾਰਟੇਲ ਦੇ ਨਾਲ ਜਿਹੜਾ ਕਨੈਕਸ਼ਨ ਬਣਾਏ, ਡਰੱਗ ਦੀਆਂ ਐਕਟੀਵਿਟੀਆਂ ਜਿਹੜੀਆਂ ਵਧੀਆਂ, ਠੀਕ ਆ। ਸਪੈਸੀਫਿਕਲੀ ਜਿੱਦਾਂ ਹੁਣ ਬੰਦੇ ਕਈ ਟਰਾਂਸਪੋਰਟੇਸ਼ਨ ਦਾ ਤੁਸੀਂ ਦੇਖੋ, ਉਹਦੇ ਵਿੱਚ ਡਰੱਗ ਦੀ ਪੈਡਲਿੰਗ ਕਿੰਨੀ ਆ, ਗੰਨਾ ਗੁੰਨਾ ਦਾ ਜਿਹੜਾ ਸੀਗਾ ਦੌਰ ਉਹ ਚੱਲ ਪਿਆ।
ਗਾਣੇ ਗੁਣੇ ਵੀ ਆਪਣੇ ਕਹਿ ਲਓ ਕਿਤੇ ਘੱਟ ਨਹੀਂ, ਉਹ ਵੀ ਉਹੀ ਚੀਜ਼ ਦੇ ਪ੍ਰਮੋਸ਼ਨ 'ਚ ਸੀਗੇ। ਜਨਤਾ ਵੀ ਜਿਹੜੀ ਯੰਗ ਹੁੰਦੀ ਆ, ਠੀਕ ਆ, ਉਬਾਲ ਹੁੰਦਾ, ਉਹ ਵੀ ਫੋਲੋ ਕਰਦੀ ਆ ਕਿ ਉਹ ਚੀਜ਼ਾਂ ਜਿਹੜਾ ਇੱਕ ਬਿਲਕੁਲ ਹੀ ਤੁਸੀਂ ਕਹਿ ਲਓ ਕੋਈ ਕਲਚਰਲ ਸ਼ਿਫਟ ਜਿਹੜਾ ਆ ਗਿਆ ਤੇ ਗੈਟ ਕੁਇਕ ਰਿਚ ਵਾਲਾ ਹਿਸਾਬ ਕਿਤਾਬ ਜਿਹੜਾ ਆ ਗਿਆ। ਸੋ ਹੁਣ ਜਿਹੜਾ ਕੀ ਸੀਗਾ ਕਿ ਜਿਹੜੀ ਇਹ ਸਰਕਾਰ ਆ ਇਹ ਜਿੱਤ ਗਈ ਪੋਪੂਲਰ ਵੋਟ ਦੇ ਥਰੂ। ਜੀ ਲੋਕਾਂ ਨੇ ਜਤਾਤਾ ਕਿ ਉਹ ਕਹਿੰਦਾ ਕਿ ਮੈਂ ਕਲੀਨ ਅਪ ਕਰੂੰਗਾ, ਮੈਂ ਜਿਹੜਾ ਹੈਗਾ ਜਿਹੜਾ ਇਹ ਸਾਰਾ ਡਰੇਨ ਕਰੂੰਗਾ। ਹੁਣ ਕੀ ਸੀਗਾ ਕਿ ਜਿਹੜੇ ਕੋਰਟ ਸਿਸਟਮ ਸੀਗੇ ਉਹਨਾਂ ਦੇ ਨਾਲ ਸਟੈਂਡ ਆਫ ਇਹਨਾਂ ਦਾ ਹੋ ਗਿਆ। ਸੋ ਇਹ ਕਹਿੰਦੇ ਆ ਕਿ ਆਪਾਂ ਚੱਕ ਕੇ ਕਰਨਾ, ਸਾਨੂੰ ਲੋਕਾਂ ਨੇ ਜਿਤਾਇਆ, ਲੋਕੀ ਇਹਨਾਂ ਦੇ ਪਿੱਛੇ ਆ, ਮੋਮੈਂਟਮ ਹੈਗਾ। ਜਦੋਂ ਇਹਨਾਂ ਨੇ ਕਹਿਤਾ ਕਿ ਬੰਦਾ ਗੈਂਗ ਵਾਲਾ ਫਲਾਨਾ ਢਮਕਾਨਾ, ਲੋਕਾਂ ਨੇ ਜ਼ਿਆਦਾਤਰ ਬੋਲਣਾ ਨਹੀਂ ਕਿਉਂਕਿ ਕਾਫੀ ਸਾਰੇ ਵਿੱਚ ਗੈਂਗ ਵਾਲੇ ਵੀ ਸੀਗੇ। ਪਰ ਹੁਣ ਜਿਹੜਾ ਇਹ ਵਾਲਾ ਬੰਦਾ ਹੈਗਾ ਗਾਰਸੀਆ, ਠੀਕ ਆ, ਹੁਣ ਗੱਲ ਉੱਥੇ ਆ ਜਾਂਦੀ ਹੈ ਜਦੋਂ ਇੱਕ ਕਿਸੇ ਨਾਲ ਧੱਕਾ ਹੁੰਦਾ। ਹੁਣ ਸਾਨੂੰ ਇਹ ਪਤਾ ਨਹੀਂ ਕਿ ਕਿੱਥੇ ਤੱਕ ਇਹ ਗੱਲ ਦੀ, ਪਰ ਤੁਸੀਂ ਇਹ ਦੇਖਣਾ ਕਿ ਜਿਹੜੀ ਖਬਰ ਤੁਹਾਨੂੰ ਦੱਸਣੀ ਆ ਉਹਦੇ ਹਿਸਾਬ ਨਾਲ ਤੁਸੀਂ ਜੱਜ ਕਰਨਾ ਕਿ ਕੌਣ ਸਹੀ ਆ ਕੌਣ ਗਲਤ ਆ, ਕਿੱਥੇ ਚੀਜ਼ਾਂ ਸਟੈਂਡ ਕਰਦੀਆਂ ਜੀ। ਸੋ ਇਹ ਮੈਰੀਲੈਂਡ ਦਾ ਰਹਿਣ ਵਾਲਾ ਸੀਗਾ, ਐਲ ਸੈਲਵਾਡੋਰ ਦਾ ਬੰਦਾ ਸੀਗਾ। ਇਹਨੂੰ ਵਿਦਹੋਲਡਿੰਗ ਆਫ ਰਿਮੂਵਲ ਮਿਲੀ ਹੈ। ਵਿਦਹੋਲਡਿੰਗ ਆਫ ਰਿਮੂਵਲ ਦਾ ਮਤਲਬ ਇਹ ਹੁੰਦਾ ਕਿ ਤੁਹਾਨੂੰ ਅਸਾਈਲਮ ਨਹੀਂ ਗ੍ਰਾਂਟ ਹੁੰਦਾ, ਪਰ ਤੁਹਾਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ, ਸਿੱਧੇ ਚੱਕ ਕੇ ਤੁਹਾਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ। ਤੁਹਾਡੀ ਦੁਬਾਰਾ ਸੁਣਵਾਈ ਜਿਹੜੀ ਹੋਣੀ ਆ 2019 ਦੀ ਇਹਨੂੰ ਜਿਹੜੀ ਸੀਗੀ ਵਿਦਹੋਲਡਿੰਗ ਮਿਲੀ ਸੀਗੀ। ਜਿਹੜਾ ਇਹਦਾ ਸਾਰਾ ਤੇ ਸਾਰਾ ਜਿਹੜਾ ਕੇਸ ਸੀਗਾ ਉਹ ਸੀਗਾ ਕਿ ਇਹਨੂੰ ਗੈਂਗਸ ਦੇ ਵਿੱਚੋਂ ਦੀ ਥ੍ਰੈਟ ਸੀਗੇ ਜੇ ਇਹ ਵਾਪਸ ਐਲ ਸੈਲਵਾਡੋਰ ਜਾਵੇ। ਉਸ ਚੀਜ਼ ਦੀ ਇਹਨੂੰ ਵਿਦਹੋਲਡਿੰਗ ਮਿਲੀ ਸੀ ਕਿ ਜੇ ਮੈਂ ਵਾਪਸ ਜਾਊਂਗਾ ਜਾਂ ਤਾਂ ਮੈਨੂੰ ਜੇਲ੍ਹ ਹੋ ਜਾਊਗੀ ਜਾਂ ਮੈਨੂੰ ਗੈਂਗ ਵਾਲੇ ਮਾਰ ਦੂਗੇ। ਮਾਰਚ 2025 ਨੂੰ ਇਹਨੂੰ ਚੱਕ ਕੇ ਉੱਥੇ ਹੀ ਵਾਪਸ ਭੇਜਤਾ ਤੇ ਜੇਲ੍ਹ ਦੇ ਵਿੱਚ ਫੜ ਲਿਆ। ਮਤਲਬ ਕਿ ਕਿਹੜੀ ਚੀਜ਼ ਤੇ ਵਿਦਹੋਲਡਿੰਗ ਮਿਲੀ ਆ ਕਿ ਉਹ ਬੰਦਾ ਕਹਿ ਰਿਹਾ ਕਿ ਮੈਨੂੰ ਫੜ ਲੂਗੇ, ਉਹਨੂੰ ਉਹੀ ਚੀਜ਼ ਕਰਤੀ, ਜਾ ਕੇ ਉੱਥੇ ਇਹਨੂੰ ਅਰੈਸਟ ਕਰਾਤਾ ਐਲ ਸੈਲਵਾਡੋਰ। ਸਰਕਾਰ ਦੀ ਜਦੋਂ ਪੁੱਛਗਿੱਛ ਹੋਈ ਉਹ ਮੰਨਦੇ ਆ ਕਿ ਸਾਡੇ ਕੋਲ ਗਲਤੀ ਹੋ ਗਈ। ਉਹ ਕਹਿੰਦੇ ਕਿ ਸਾਡੇ ਕੋਲ ਐਡਮਿਨਿਸਟ੍ਰੇਟਿਵ ਐਰਰ ਹੋ ਗਿਆ। ਠੀਕ ਹੈ, ਚਲੋ ਇੱਥੇ ਤੱਕ ਤਾਂ ਗੱਲ ਠੀਕ ਆ ਕਿ ਬਹੁਤ ਜ਼ਿਆਦਾ ਲੋਕੀ ਜਦੋਂ ਡਿਪੋਰਟ ਕਰਨੇ ਆ ਤੇ ਸਰਕਾਰ ਕਹਿ ਰਹੀ ਕਿ ਇੱਕ ਅੱਧਾ ਗਲਤੀ ਨਾ ਹੋ ਜਾਂਦਾ, ਪਰ ਜਿਹੜਾ ਕਾਨੂੰਨ ਦਾ ਸਿਧਾਂਤ ਆ ਉਹ ਇਹ ਸੀਗਾ। ਕਾਨੂੰਨ ਦਾ ਸਿਧਾਂਤ ਇੰਡੀਆ ਦੇ ਵਿੱਚ ਵੀ ਇਹ ਕਈ ਕੰਟਰੀਆਂ ਦੇ ਵਿੱਚ ਇਹੀ ਸੀਗਾ ਕਿ ਭਾਵੇਂ 100 ਜਿਹੜੇ ਸੀਗੇ ਗੁਨਾਹ ਕਰਨ ਵਾਲੇ ਉਹਨਾਂ ਨੂੰ ਸਜ਼ਾ ਮਿਲੇ ਨਾ ਮਿਲੇ, ਪਰ ਜਿਹੜਾ ਇੱਕ ਇਨੋਸੈਂਟ ਬੰਦਾ ਹੈਗਾ ਉਹਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਇਹ ਕਾਨੂੰਨ ਸੀਗਾ ਬਿਲਕੁਲ ਕਿ ਮਤਲਬ ਤੁਸੀਂ ਪ੍ਰੋਸੈਸ ਰਿਸਪੈਕਟ ਕਰਨਾ, ਇਹ ਨਹੀਂ ਕਿ ਜਿਹੜੇ 99 ਆ ਗੁਨਾਹ ਕਰਨ ਵਾਲੇ ਉਹਨਾਂ ਨੂੰ ਸਜ਼ਾ ਦੇਣ ਦੇ ਚੱਕਰ ਦੇ ਵਿੱਚ ਇੱਕ ਜਿਹੜਾ ਇਨੋਸੈਂਟ ਆ ਉਹਨੂੰ ਰੋਲ ਦੋ। ਹੁਣ ਤੁਸੀਂ ਇਹ ਸਿਧਾਂਤ ਨਾਲ ਐਗਰੀ ਕਰਦੇ ਆ ਕਿ ਨਹੀਂ ਕਰਦੇ ਆ ਇਹ ਤੁਹਾਡੇ ਤੇ ਆ, ਪਰ ਇਹ ਸਿਧਾਂਤ ਸੀਗਾ, ਇਹ ਪ੍ਰੈਕਟਿਸ ਸੀਗੀ। ਜਿਹੜਾ ਅਮਰੀਕਾ ਵਰਗਾ ਦੇਸ਼ ਆ ਉਹ ਇਸ ਸਿਧਾਂਤ ਤੇ ਬੜਾ ਪ੍ਰਾਊਡ ਹੁੰਦਾ ਸੀਗਾ। ਲੋਕੀ ਕਹਿੰਦੇ ਇੱਥੇ ਕਦੀ ਧੱਕਾ ਨਹੀਂ ਹੋ ਸਕਦਾ ਕਿਸੇ ਨਾਲ, ਤਾਂ ਹੀ ਜਿਹੜੇ ਲੋਕੀ ਇਸ ਕੰਟਰੀ ਦੇ ਵਿੱਚ ਆਉਂਦੇ ਸੀਗੇ ਕਿ ਫੇਅਰ ਕੰਟਰੀ ਆ, ਡਿਊ ਪ੍ਰੋਸੈਸ ਆ, ਇੱਥੇ ਦੇ ਕੋਰਟਸ ਆ, ਠੀਕ ਹੈ, ਇੱਥੇ ਦੇ ਸੰਵਿਧਾਨ ਆ। ਸੋ April 2025 ਦੇ ਵਿੱਚ ਫਿਰ ਇਹ ਜਿਹੜਾ ਸੀਗਾ ਫੈਡਰਲ ਕੋਰਟ ਜਿਹੜੇ ਸਟੈਪ ਹੋ ਗਏ, ਇਹਦੀ ਵੀ ਆਪਾਂ ਖਬਰ ਕੀਤੀ ਸੀ ਕਿ ਜੱਜ ਸਾਹਿਬ ਨੇ ਇੱਕ ਨੇ ਸਟੈਂਡ ਲੈ ਲਿਆ ਸੀਗਾ। ਹਾਂਜੀ, ਡਿਸਟ੍ਰਿਕਟ ਕੋਰਟ ਮੈਰੀਲੈਂਡ ਵਾਲੇ ਜੱਜ ਸਾਹਿਬ ਨੇ, ਉਹਨਾਂ ਨੇ ਕਿਹਾ ਕਿ ਇਹਨੂੰ ਵਾਪਸ ਜਿਹੜਾ ਅਮਰੀਕਾ ਭੇਜਿਆ ਜਾਵੇ। ਉਹਦੀ ਬੜੀ ਤੁਸੀਂ ਦੇਖਿਆ ਹੋਣਾ ਕਿ ਨਿੰਦਿਆ ਕਰਨ ਲੱਗ ਪਏ ਤੇ ਇੰਪੀਚ ਕੀ ਸਰਕਾਰ ਜਿਹੜੀ ਸੀ ਉਹ ਕਹਿੰਦੇ ਕਿ ਜੱਜ ਮਾੜਾ ਵਾ, ਕਰਪਟ ਆ, ਜੱਜ ਦੇ ਮਗਰ ਪੈ ਗਏ। ਠੀਕ ਹੈ, ਜਿਹੜਾ ਵਕੀਲ ਜਵਾਬ ਦਿੰਦਾ ਉਹ ਵਕੀਲ ਦੇ ਮਗਰ ਪੈ ਜਾਂਦੇ ਆ, ਜਿਹੜਾ ਨਿਊਜ਼ ਵਾਲਾ ਉਹਦੇ ਮਗਰ ਪੈ ਜਾਂਦੇ ਆ। ਸੋ ਕਹਿੰਦੇ ਕਿ ਜੱਜ ਨੇ ਜਿਹੜਾ ਸੀਗਾ ਉਹ ਕ੍ਰਿਮੀਨਲਾਂ ਨੂੰ ਬਚਾਉਣਾ ਚਾਹੁੰਦਾ, ਗੈਂਗਸਟਰ ਨੂੰ ਬਚਾਉਣਾ ਚਾਹੁੰਦਾ, ਏਦਾਂ ਦਾ ਜਿਹੜਾ ਨੈਰੇਟਿਵ। ਹੁਣ ਤੁਸੀਂ ਦੇਖੋ ਜਦੋਂ ਖਬਰਾਂ ਦੇਖਦੇ ਆ, ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਚੈਨਲ ਨੂੰ ਸੁਣਦੇ ਆ, ਕਿੱਦਾਂ ਦੀ ਨਿਊਜ਼ ਆ, ਤੁਹਾਡਾ ਮਨ ਕੀ ਹੈ, ਹਨਾ। ਤੇ ਉਹਨਾਂ ਨੇ ਇਹਦੇ ਹੱਥਾਂ ਤੇ ਕੁਝ ਜਿਹੜੇ ਟੈਟੂ ਵਗੈਰਾ ਹੁੰਦੇ ਆ ਉਹ ਤੋਂ ਹੀ ਜਿਹੜਾ ਧਾਰਨਾ ਕੱਢਦੇ ਆ ਕਿ ਟੈਟੂ ਦਾ ਮਤਲਬ ਇਹ ਨਿਕਲ ਸਕਦਾ। ਕਈਆਂ ਦੇ ਤਾਂ ਉਹ ਕਹਿੰਦੇ ਕਿ ਜਿਹੜੇ ਫੁੱਟਬਾਲ ਸੌਕਰ ਟੀਮ ਵਾਲੇ ਵੀ ਜਿਹੜੇ ਟੈਟੂ ਸੀਗੇ ਉਹਦੇ ਬੇਸ ਤੇ ਜਿਹੜੇ ਸੀਗੇ ਬੰਦੇ, ਉਹਨਾਂ ਨੇ ਕਿਹਾ ਕਿ ਨਹੀਂ ਇਹ ਕਰਾਊਨ ਆ, ਇਹਦੇ ਉੱਤੇ ਇਹ ਗੈਂਗ ਦੇ ਨਾਲ ਐਫੀਲੀਏਸ਼ਨ, ਇਹਨੂੰ ਚੱਕ ਦੋ ਸਿਰਫ ਇੱਕ ਟੈਟੂ ਦੇ ਉੱਤੇ। ਠੀਕ ਆ ਜੀ, ਬਾਕੀ ਤਾਂ ਚਲੋ ਗੱਲਾਂ ਬਹੁਤ ਦੂਰ ਆ। ਜਿਹਨਾਂ ਨੇ AK-47 ਬਣਾਏ ਹੋਏ ਆ ਉਹ ਤਾਂ ਮਤਲਬ ਕਲੀਨ ਹੀ ਜਿਹੜਾ ਹੋ ਜਾਂਦਾ ਨਾ। ਸੋ ਇਹ ਹੈ ਕਿ ਟੈਟੂਜ਼ ਦੇ ਬੇਸ ਤੇ ਉਹਨਾਂ ਨੇ ਕਿਹਾ ਕਿ ਨਹੀਂ ਇਹ ਗੈਂਗ ਵਾਲਾ ਬੰਦੇ ਆ, ਇਹਨਾਂ ਨੂੰ ਚੱਕੋ ਤੇ ਭੇਜੋ। ਹੁਣ ਕੀ ਸੀਗਾ ਕਿ ਇਹਨੂੰ ਉਦੋਂ ਜੱਜ ਔਲਾ ਜਿਹੜੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਏਦਾਂ ਨਾ ਕਰੋ, ਤੁਹਾਨੂੰ ਜਿਹੜੀ ਜੁਡੀਸ਼ਰੀ ਆ ਉਹਦੀ ਅਥਾਰਟੀ ਰਿਸਪੈਕਟ ਕਰਨੀ ਪੈਣੀ ਆ ਜੀ। ਤੁਸੀਂ ਜੱਜ ਦੇ ਪਿੱਛੇ ਜਾ ਰਹੇ ਹੋ ਕਿਉਂਕਿ ਜੇ ਤੁਸੀਂ ਏਦਾਂ ਨਹੀਂ ਕਰਦੇ ਤੇ ਸਾਰਾ ਜਿਹੜਾ ਦੇਸ਼ ਆ ਉਹ ਇੱਕ ਲੌਲੈਸਨੈਸ ਵੱਲ ਚੱਲ ਜਾਊਗਾ। ਇਹ April 25 ਦੀ ਗੱਲ ਆ। ਹੁਣ ਮਿਡ April ਦੇ ਵਿੱਚ ਕੀ ਹੋਇਆ ਕਿ ਸੁਪਰੀਮ ਕੋਰਟ ਤੱਕ ਗੱਲ ਪਹੁੰਚ ਗਈ। ਸੁਪਰੀਮ ਕੋਰਟ ਅਜੇ ਕੀ ਕੰਜ਼ਰਵੇਟਿਵ ਹੈਗਾ, ਰਿਪਬਲਿਕਨ ਦੀ ਸਾਈਡ ਲੀਨ ਕਰਦਾ, ਜ਼ਿਆਦਾ ਜੱਜ ਜਿਹੜੇ ਰਿਪਬਲਿਕਨ ਅਪਾਇੰਟੀ ਆ, ਪਰ ਸੁਪਰੀਮ ਕੋਰਟ ਨੇ ਵੀ ਇਹੀ ਕਿਹਾ ਕਿ ਜਿਹੜਾ ਲੋਅਰ ਕੋਰਟ ਦਾ ਆਰਡਰ ਸੀਗਾ ਉਹਨੂੰ ਆਪਾਂ ਮੰਨਦੇ ਆ। ਸਾਰੇ ਦੇ ਸਾਰੇ ਜਿਹੜੇ 9 ਦੇ 9 ਜੱਜ ਸੀਗੇ ਉਹਨਾਂ ਨੇ ਕਿਹਾ ਕਿ ਇਹ ਡਿਊ ਪ੍ਰੋਸੈਸ ਵਾਇਓਲੇਸ਼ਨ ਹੈਗੀ ਆ, ਫੰਡਾਮੈਂਟਲ ਡਿਊ ਪ੍ਰੋਸੈਸ ਜਿਹੜੀ ਵਾਇਓਲੇਸ਼ਨ ਹੈਗੀ ਆ, ਇਹ ਬੰਦੇ ਨੂੰ ਤੁਸੀਂ ਵਾਪਸ ਲੈ ਕੇ ਆਓ। April 17 ਨੂੰ ਜਿਹੜੀ ਸੀਗੀ ਟਰੰਪ ਸਰਕਾਰ ਕਹਿੰਦੀ ਕਿ ਆਪਾਂ ਕੰਪਲਾਈ ਨਹੀਂ ਕਰਨਾ ਆਰਡਰ ਦੇ ਨਾਲ ਤੇ ਆਪਾਂ ਵਾਪਸ ਨਹੀਂ ਭੇਜਣਾ। ਉਸ ਤੋਂ ਬਾਅਦ ਫੇਰ ਦੁਬਾਰਾ ਦੂਜੀ ਵਾਰੀ
4th ਸਰਕਟ ਨੇ ਇੱਕ ਬਹੁਤ ਵਧੀਆ ਜਿਹੜਾ ਆਪਣਾ ਓਪੀਨੀਅਨ ਲਿਖਿਆ ਦੁਆਰਾ। ਜੀ। ਉਹਨੇ ਬੜੀ ਡਿਟੇਲ ਦੇ ਵਿੱਚ ਉਹਦੇ ਵਿੱਚ ਦੱਸਿਆ ਕਿ ਦੇਖੋ ਆਪਾਂ ਮੰਨਦੇ ਹਾਂ ਕਿ ਤੁਹਾਨੂੰ ਲੋਕਾਂ ਨੇ ਜਿਤਾਇਆ, ਤੁਸੀਂ ਬੜੀ ਸਪੀਡ ਨਾਲ ਕੰਮ ਕਰਨਾ ਚਾਹੁੰਦੇ ਆ, ਤੁਹਾਡਾ ਮਕਸਦ ਇਹ ਹੈਗਾ ਕਿ ਸਾਰਾ ਕਲੀਨ ਅਪ ਹੋਣਾ ਚਾਹੀਦਾ, ਤੁਸੀਂ ਐਂਡ ਗੋਲ ਤੇ ਫੋਕਸ ਕਰਦੇ ਆ। ਪਰ ਜਿਹੜੇ ਕੋਰਟ ਹੁੰਦੇ ਆ ਉਹਦਾ ਫੋਕਸ ਐਂਡ ਗੋਲ ਤੇ ਨਹੀਂ ਹੁੰਦਾ, ਉਹਦਾ ਫੋਕਸ ਹੁੰਦਾ ਮੀਨਸ ਤੇ। ਮਤਲਬ ਕਿ ਮੀਨਸ ਜਿਹੜੇ ਹੈਗੇ ਆ ਉਹ ਬਿਫੋਰ ਐਂਡ, ਕਿ ਮਤਲਬ ਆਪਾਂ ਐਂਡ ਰਿਜ਼ਲਟ ਨਹੀਂ ਦੇਖਣਾ, ਆਪਾਂ ਇਹ ਦੇਖਣਾ ਕਿ ਆਪਾਂ ਐਂਡ ਰਿਜ਼ਲਟ ਤੱਕ ਕਿਹੜੇ ਤਰੀਕੇ ਨਾਲ ਪਹੁੰਚੇ ਆ, ਆਪਾਂ ਉਹ ਕਨਸਟੀਟਿਊਸ਼ਨਲ ਵੇ ਨਾਲ ਪਹੁੰਚੇ ਆ ਕਿ ਆਪਾਂ ਧੱਕਾ ਕਰਕੇ ਪਹੁੰਚੇ ਆ। ਜੀ। ਸੋ 4th ਸਰਕਟ ਨੇ ਕਿਹਾ ਕਿ ਜੇ ਤੁਸੀਂ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਦੇ ਆ ਤੇ ਇਹ ਇੱਕ ਇਹੋ ਜਿਹਾ ਪ੍ਰੈਸੀਡੈਂਟ ਸੈੱਟ ਹੋ ਜਾਣਾ ਕਿ ਤੁਸੀਂ ਜੇ ਸੁਪਰੀਮ ਕੋਰਟ ਨੂੰ ਇਗਨੋਰ ਕਰਤਾ ਫਿਰ ਜੁਡੀਸ਼ਰੀ ਦੀ ਵੈਲਿਊ ਨਹੀਂ ਰਹਿਣੀ। ਨਹੀਂ ਰਹਿਣੀ। ਅੱਜ ਤੁਸੀਂ ਧੱਕਾ ਕਰ ਸਕਦੇ ਆ ਕਿਉਂਕਿ ਤੁਹਾਨੂੰ ਲੋਕਾਂ ਨੇ ਜਿਤਾਇਆ, ਤੁਹਾਨੂੰ ਆਪਾਂ ਰੋਕ ਨਹੀਂ ਸਕਦੇ ਆ, ਪਰ ਲੌਂਗ ਰਨ ਦੇ ਵਿੱਚ ਇਤਿਹਾਸ ਗਵਾਹ ਵਾ ਕਿ ਸ਼ਾਰਟ ਰਨ ਦੇ ਵਿੱਚ ਜਿਹੜਾ ਐਗਜ਼ੈਕਟਿਵ ਆ ਪ੍ਰੈਜ਼ੀਡੈਂਟ ਉਹਨਾਂ ਦੀ ਚੱਲਦੀ ਆ, ਪਰ ਲੌਂਗ ਰਨ ਦੇ ਵਿੱਚ ਜਿਹੜਾ ਕੋਰਟ ਆ ਸੰਵਿਧਾਨ ਆ ਉਹ ਪ੍ਰਧਾਨ ਹੁੰਦੇ ਆ। ਜੀ 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 ਜੀ। ਤੇ ਉਹ ਕਹਿੰਦੇ ਆ ਕਿ ਆਪਾਂ ਉਮੀਦ ਕਰ ਸਕਦੇ ਆ ਕਿ ਸਰਕਾਰ ਜਿਹੜੀ ਸੀਗੀ ਇਸ ਚੀਜ਼ ਨੂੰ ਬੈਲੈਂਸ ਨੂੰ ਸਮਝੂਗੀ। ਤੇ ਉਹਨਾਂ ਨੇ ਬਰਾਊਨ ਵਰਸਸ ਬੋਰਡ ਆਫ ਐਜੂਕੇਸ਼ਨ ਦੀ ਜਿਹੜੀ ਉਦਾਹਰਨਾਂ ਦਿੱਤੀ, ਜਿਹੜਾ ਰੇਸ਼ੀਅਲ ਸੈਗਰੀਗੇਸ਼ਨ ਜਿਹੜੇ ਐਂਡ ਕਰਨ ਦੇ ਰਿਲੇਟਡ, ਜਿਹੜਾ ਬੜਾ ਇਤਿਹਾਸਿਕ ਬੜਾ ਪੁਰਾਣਾ ਜਿਹੜਾ ਕੇਸ ਸੀਗਾ ਕਿ ਉਦੋਂ ਦੇ ਜਿਹੜੀ ਸਰਕਾਰ ਸੀਗੀ ਉਹ ਵੀ ਬਲੀਵ ਨਹੀਂ ਕਰਦੀ ਸੀਗੀ, ਉਹ ਕਹਿੰਦੇ ਸੀ ਰੇਸ਼ੀਅਲ ਸੈਗਰੀਗੇਸ਼ਨ ਹੋਣੀ ਚਾਹੀਦੀ ਹੈ। ਪਰ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਤੇ ਸਰਕਾਰਾਂ ਨੇ ਤੁਰੰਤ ਸੁਪਰੀਮ ਕੋਰਟ ਦੇ ਫੈਸਲੇ ਹਮੇਸ਼ਾ ਜਿਹੜੇ ਫੋਲੋ ਕੀਤੇ ਆ ਹਰੇਕ ਚੀਜ਼ ਦੇ ਵਿੱਚ। ਹਾਂਜੀ ਤੇ ਹਾਂਜੀ। ਉਹ ਕਹਿੰਦੇ ਪਹਿਲੀ ਵਾਰੀ ਇਦਾਂ ਹੋ ਰਿਹਾ ਕਿ ਸਰਕਾਰ ਜਿਹੜੀ ਰਿਫਿਊਜ਼ ਕਰ ਰਹੀ ਹੈ। ਤੁਸੀਂ ਇਹਦੇ ਵਿੱਚ ਦੇਖਿਆ ਕਿ ਸਰਕਾਰ ਨੇ ਜਿਹੜਾ ਐਲ ਸੈਲਵਾਡੋਰ ਦਾ ਪ੍ਰਧਾਨ ਮੰਤਰੀ ਸੀਗਾ ਉਹਦੇ ਨਾਲ ਵੀਡੀਓ ਵੀ ਬਣਾਈ ਤੇ ਪ੍ਰਧਾਨ ਮੰਤਰੀ ਕਹਿੰਦਾ ਕਿ ਨਹੀਂ ਹੁਣ ਆਪਾਂ ਇਹ ਵਾਪਸ ਨਹੀਂ ਭੇਜਣਾ ਬੰਦਾ, ਆਪਾਂ ਭੇਜ ਨਹੀਂ ਸਕਦੇ। ਜਿਹੜੀ ਅਮਰੀਕੀ ਸਰਕਾਰ ਸੀ ਉਹ ਕਹਿੰਦੀ ਕਿ ਸਾਡੇ ਹੱਥੋਂ ਬਾਹਰ ਹੋ ਗਿਆ, ਆਪਾਂ ਤੇ ਅਮਰੀਕਾ ਦੇ ਵਿੱਚ ਹੀ ਫੈਸਿਲਿਟੇਟ ਕਰ ਸਕਦੇ ਹਾਂ, ਬਾਹਰੋਂ ਨਹੀਂ। ਕੋਰਟ ਨੇ ਫਿਰ ਦੁਬਾਰਾ ਕਿਹਾ ਕਿ ਤੁਹਾਨੂੰ ਇਹ ਆਪਾਂ ਆਰਡਰ ਦਿੰਨੇ ਆ, ਫੈਸਿਲਿਟੇਸ਼ਨ ਦਾ ਮਤਲਬ ਕੀ ਹੁੰਦਾ ਤੁਸੀਂ ਸਾਨੂੰ ਨਹੀਂ ਦੱਸਣਾ ਕਿ ਫੈਸਿਲਿਟੇਸ਼ਨ ਕੀ ਆ, ਆਪਾਂ ਤੁਹਾਨੂੰ ਕਿਹਾ ਕਿ ਤੁਸੀਂ ਇਹਨੂੰ ਲੈ ਕੇ ਆਓ, ਤੁਸੀਂ ਇਹ ਚਲਾਕੀਆਂ ਨਹੀਂ ਕਰਨੀਆਂ ਐਲ ਸੈਲਵਾਡੋਰ ਦੇ ਉਹਨਾਂ ਕਰਕੇ। ਜਦੋਂ ਇਹ ਸਾਰਾ ਹੋ ਗਿਆ ਉਹਨਾਂ ਨੂੰ ਹੁਣ ਦੂਜੀ ਵਾਰਨਿੰਗ ਵੀ ਮਿਲ ਗਈ ਕਿ ਤੁਸੀਂ ਏਦਾਂ ਨਾ ਕਰੋ। ਤੇ ਕੱਲ ਮੈਂ ਵੇਖ ਰਿਹਾ ਸੀਗਾ ਕਿ ਵਾਈਟ ਹਾਊਸ ਨੇ ਇੱਕ ਜਿਹੜੀ ਟਵੀਟ ਪਾ ਦਿੱਤੀ, ਨਿਊਯਾਰਕ ਟਾਈਮਸ ਦੀ ਜਿਹੜੀ ਹੈਡਲਾਈਨ ਸੀਗੀ ਉਹ ਕਹਿੰਦੇ ਇਹਦੇ ਵਿੱਚ ਆਪਾਂ ਕਰੈਕਸ਼ਨ ਕਰਦੇ ਆ। ਉਹਨਾਂ ਨੇ ਨਿਊਯਾਰਕ ਦੀ ਹੈਡਲਾਈਨ ਜਿਹੜੀ ਸੀਗੀ ਉਹਨੂੰ ਕੱਟਤਾ ਤੇ ਹੈਡਲਾਈਨ ਇਹ ਸੀਗੀ ਕਿ ਜਿਹੜਾ ਸੈਨੇਟਰ ਆ ਉੱਥੇ ਗਏ ਆ ਕਿ ਉਹ ਜਿਹੜਾ ਇਹਨੂੰ ਗਾਰਸੀਆ ਨੂੰ ਮਿਲਦੇ ਆ ਕਿ ਵਾਪਸ ਆ ਜੂਗੇ, ਉਹਨਾਂ ਨੇ ਕੱਟਤਾ। ਉਹਨੇ ਕਿਹਾ ਕਿ ਉਹਦੀ ਜਗ੍ਹਾ ਲਿਖਤਾ ਉਹਨਾਂ ਨੇ ਕਿ ਜਿਹੜਾ ਡਿਪੋਰਟਡ ਆਪਣਾ ਗੈਂਗ ਮੈਂਬਰ ਆ, ਤੇ ਉਹਨੇ ਕਿਹਾ ਇਹ ਕਦੀ ਵੀ ਵਾਪਸ ਨਹੀਂ ਆਣਾ। ਠੀਕ ਆ, ਤੇ ਸਰਕਾਰ ਨੇ ਵੀ ਟਵੀਟ ਕਰਤਾ ਕਿ ਸੈਨੇਟਰ ਦੇ ਉੱਤੇ ਵੀ ਜਿਹੜੀਆਂ ਉਂਗਲੀਆਂ ਚੱਕਤੀਆਂ ਕਿ ਨਹੀਂ ਇਹ ਗਲਤ ਕਰ ਰਿਹਾ, ਇਹਨੂੰ ਉੱਥੇ ਜਾਣਾ ਜਿਹੜਾ ਨਹੀਂ ਚਾਹੀਦਾ ਸੀਗਾ। ਤੇ ਹੁਣ ਇਹ ਜਿਹੜਾ ਫਾਲ ਆਊਟ, ਜਿਹੜਾ ਸਟੈਂਡ ਸਟਿਲ ਜਿਹੜਾ ਹੋ ਗਿਆ, ਕੋਰਟਸ ਜਿਹੜੇ ਹੁਣ ਇੱਕ ਪਾਸੇ ਹੋਣ ਲੱਗ ਪਏ ਆ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ, ਤੁਸੀਂ ਕਿਉਂ ਕਰ ਰਹੇ ਆ, ਕਿ ਜਿਹੜੇ ਇਵਨ ਕੰਜ਼ਰਵੇਟਿਵ ਜੱਜ ਸੀਗੇ ਉਹਨਾਂ ਨੂੰ ਹੁਣ ਇਹ ਲੱਗਦਾ ਕਿ ਇਹ ਹੁਣ ਜਿਹੜੀ ਜੁਡੀਸ਼ੀਅਲ ਅਥਾਰਟੀ ਦੀ ਜਿਹੜੀ ਡਿਸਰਿਸਪੈਕਟ ਜਿਹੜੀ ਹੋ ਗਈ ਆ। ਸੋ ਜੇ ਕੋਈ ਆਮ ਬੰਦਾ ਜਿਹੜਾ ਸਾਨੂੰ ਸੁਣ ਰਿਹਾ, ਲੇਮੈਨ ਸੁਣ ਰਿਹਾ, ਬੜੀ ਵੱਡੀ ਚੀਜ਼ ਆ। ਬਿਲਕੁਲ। ਠੀਕ ਹੈ ਕਿ ਜੁਡੀਸ਼ਰੀ ਇਹ ਜਿਹੜੀ ਸੈਪਰੇਸ਼ਨ ਆਫ ਪਾਵਰਸ ਇਹ ਰਿਸਪੈਕਟਡ ਜਿਹੜਾ ਹੋਣਾ ਚਾਹੀਦਾ। ਜੇ ਹੁਣ ਜੇ ਤੁਸੀਂ ਜੁਡੀਸ਼ਰੀ ਦੀ ਗੱਲ ਨਹੀਂ ਮੰਨਦੇ ਆ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਬੇਸਿਕਲੀ ਅਬਵ ਦਾ ਲਾਅ ਚੱਲ ਗਏ ਆ, ਤੁਸੀਂ ਸਿੱਧਾ ਹੀ ਕਹਿ ਰਹੇ ਆ ਕਿ ਕੇਸ ਖਾਰਜ ਕਰ ਦਿਓ, ਲੋਕਾਂ ਨੂੰ ਚੱਕ ਲਓ, ਫੜ ਲਓ, ਗ੍ਰੀਨ ਕਾਰਡ ਵਾਲਿਆਂ ਨੂੰ ਚੱਕ ਲਓ, ਸਿਟੀਜ਼ਨਾਂ ਨੂੰ ਚੱਕ ਲਓ, ਡਿਪੋਰਟ ਕਰ ਦਿਓ। ਸੋ ਇੱਕ ਗੱਲ ਦੇਖਿਓ ਹੁਣ ਤੁਸੀਂ ਸਾਰੇ ਜਾਣੇ, ਇਹ ਪੰਜਾਬੀ ਰੇਡੀਓ ਦਾ ਉਹੀ ਵਾਲਾ ਸ਼ੋਅ ਆ ਜਿਹਦੇ ਵਿੱਚ ਆਪਾਂ ਕਿਹਾ ਸੀਗਾ ਕਿ ਇਹ ਚੀਜ਼ਾਂ ਹੋਣੀਆਂ। ਜਦੋਂ ਲੋਕੀ ਕਹਿੰਦੇ ਸੀ ਕਿ ਨਹੀਂ ਇਹ ਡਰਾ ਰਹੇ ਆ ਕਿ ਏਦਾਂ ਨਹੀਂ ਹੁੰਦਾ, ਭਾਜੀ ਹੁਣਾਂ ਨੇ ਦੱਸਿਆ ਸੀਗਾ ਕੋਈ ਇਹਨਾਂ ਦੇ ਵਿਅਕਤੀ ਰੇਡੀਓ ਸ਼ੋਅ ਤੇ ਰੇਡੀਓ ਉੱਤੇ ਵੀ ਆ ਕੇ ਖੱਪਰਵਾਲੀ ਕਰ ਰਿਹਾ ਸੀ ਕਿ ਤੁਸੀਂ ਏਦਾਂ ਕਿੱਦਾਂ ਕਹਿ ਸਕਦੇ, ਏਦਾਂ ਕਿੱਦਾਂ ਕਹਿ ਸਕਦੇ ਆ। ਕਈ ਵਕੀਲਾਂ ਨੇ ਵੀ ਕਿਹਾ ਕਿ ਲੈ ਬਈ ਇਹ ਏਦਾਂ ਵਾ ਜੀ, ਇਹਨੂੰ ਇਹਦੇ ਅੱਖਰ ਵਾਪਸ ਲੈਣੇ ਪੈਣੇ ਆ। ਸੋ ਅੱਜ ਇਹ ਖਬਰਾਂ ਸੁਣ ਕੇ ਦੇਖੋ ਕਿ ਸੁਪਰੀਮ ਕੋਰਟ ਦੀ ਜਿਹੜੀ ਸਟੈਂਡ ਆਫ ਜਿਹੜਾ ਹੋ ਗਿਆ, ਤੁਹਾਨੂੰ ਮੈਂ ਬਾਰ-ਬਾਰ ਉਹ ਚੀਜ਼ ਤੇ ਵਾਪਸ ਲੈ ਕੇ ਜਾਊਂਗਾ ਕਿ ਤੁਹਾਨੂੰ ਜਦੋਂ ਖਬਰਾਂ ਸੁਣਾਈਆਂ ਸੀਗੀਆਂ, ਤੁਹਾਨੂੰ ਕਿਹਾ ਸੀਗਾ ਕਿ ਇਹ ਚੀਜ਼ ਦੇ ਵੱਲ ਹੋਣੇ ਆ, ਤੇ ਤੁਹਾਡੀ ਕਈਆਂ ਨੇ ਜਿਹੜੀ ਸਿੰਪਥੀ ਵੋਟ ਕਰਕੇ ਕਿ ਨਹੀਂ ਜੀ ਡਰਾਉਂਦੇ ਆ, ਏਦਾਂ ਕਰਦੇ ਆ। ਇਹ ਰੀਅਲ ਨਿਊਜ਼ ਹੈਗੀ ਆ। ਠੀਕ ਆ, ਸੁਪਰੀਮ ਕੋਰਟ ਦੇ ਨਾਲ ਉਹਨਾਂ ਦਾ ਸਟੈਂਡ ਆਫ ਆ। ਹੁਣ ਕੀ ਚੀਜ਼ਾਂ ਕੀ ਇਹ ਜਿਹੜੇ ਅੱਖਰ ਆ, ਮਤਲਬ ਹੁਣ ਜਿਹੜੇ ਫੈਸਲੇ ਹੁੰਦੇ ਆ ਪੜ੍ਹਨ ਨੂੰ ਬੋਰਿੰਗ ਹੁੰਦੇ ਆ, ਤੁਹਾਨੂੰ ਜਿਹੜੀਆਂ ਖਬਰਾਂ ਮਿਲਦੀਆਂ ਉਹ ਤੁਸੀਂ ਨਿਊਜ਼ ਤੋਂ ਜਾਂ ਸੋਸ਼ਲ ਮੀਡੀਆ ਤੋਂ ਕਰਦੇ ਆ, ਰਾਈਟ। ਪਰ ਜਿਹੜੀ ਆਪਾਂ ਤੁਹਾਨੂੰ ਖਬਰਾਂ ਦੱਸਦੇ ਆ ਨਾ, ਆਪਾਂ ਤੁਹਾਨੂੰ ਜਿਹੜੀਆਂ ਲਿਟਰਲੀ ਜਿਹੜੇ ਫੈਸਲੇ ਹੁੰਦੇ ਆ, ਜਿਹੜੇ ਲਾਅ ਪਾਸ ਹੁੰਦੇ ਆ, ਤੁਹਾਨੂੰ ਐਜ਼ ਇਜ਼ ਬਿਨਾਂ ਮਿਰਚ ਮਸਾਲਾ ਲਾਏ ਐਡਵਾਂਸ ਦੇ ਵਿੱਚ ਕਿੱਧਰ ਨੂੰ ਜਿਹੜੀ ਕੰਟਰੀ ਦੇ ਹਾਲਾਤ ਜਿਹੜੇ ਜਾਣੇ ਆ ਇਰਰਿਸਪੈਕਟਿਵ। ਠੀਕ ਆ, ਮੈਨੂੰ ਕੋਈ ਇਹਦੇ ਵਿੱਚੋਂ ਕੀ ਆ ਕਿ ਇਹ ਜਿਹੜੀਆਂ ਖਬਰਾਂ ਕੋਈ ਏਦਾਂ ਥੋੜੇ ਨਾ ਕਿ ਇਹਦੇ ਨਾਲ ਵਕੀਲ ਨੂੰ ਕੋਈ ਜ਼ਿਆਦਾ ਕਲਾਇੰਟ ਆ ਜਾਣਾ ਹੈ ਉਹ, ਪਰ ਇਹ ਹੈ ਕਿ ਇੱਥੇ ਆਪਣਾ ਜਿਹੜਾ ਫਰਜ਼ ਬਣਦਾ ਲੋਕਾਂ ਨੂੰ ਦੱਸਣਾ ਕਿ ਜਿਹੜੀ ਚੀਜ਼ ਜਿੱਦਾਂ ਹੈਗੀ ਆ ਉਹਨੂੰ ਉਦਾਂ ਹੀ ਕਹਿਣਾ। ਬਿਲਕੁਲ। ਇਧਰਲੇ ਪਾਸੇ ਨੂੰ ਜਿਹੜੇ ਹਾਲਾਤ ਹੁਣ ਗਏ ਆ, ਇਹ ਤੋਂ ਅਗਲੀ ਜਿਹੜੀ ਖਬਰ ਆ ਹੁਣ ਉਹ ਇੱਕ ਸਟੈਪ ਹੋਰ ਵੀ ਇਹ ਤੋਂ ਜ਼ਿਆਦਾ ਜਿਹੜੀ ਹੈਗੀ ਆ।
ਕਿਉਂਕਿ ਆਪਾਂ ਗੱਲ ਕਰਦੇ ਸੀ ਏਲੀਅਨ ਰਜਿਸਟ੍ਰੇਸ਼ਨ ਦੀ, ਕਿਹਨੂੰ ਕਰਨੀ ਚਾਹੀਦੀ ਆ, ਕਿਹਨੂੰ ਪੇਪਰ ਰੱਖਣੇ ਚਾਹੀਦੇ ਆ, ਕਿਹਨੂੰ ਨਹੀਂ ਰੱਖਣੇ ਚਾਹੀਦੇ ਆ, ਗ੍ਰੀਨ ਕਾਰਡ ਹੋਲਡਰ ਵਾਲੇ ਨੂੰ ਧੱਕਾ ਨਹੀਂ ਕਰ ਸਕਦੇ ਆ। ਤੁਸੀਂ ਗ੍ਰੀਨ ਕਾਰਡ ਹੋਲਡਰ ਵਾਲੀ ਤਾਂ ਗੱਲ ਛੱਡੋ, ਉਹ ਜਿਹੜੇ ਸਿਟੀਜ਼ਨ ਬੰਦੇ ਹੈਗੇ ਆ, ਜਿਹੜੇ ਇੱਥੇ ਦੇ ਬੋਰਨ ਸਿਟੀਜ਼ਨ ਹੈਗੇ ਆ, ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਸੀ ਕਿ ਜੇ ਤੁਹਾਡੇ ਬੱਚੇ ਜਵਾਕ ਇੱਥੇ ਬੋਰਨ ਆ, ਇਹਦੇ ਉੱਤੇ ਵੀ ਮੈਨੂੰ ਕ੍ਰਿਟਿਸਿਜ਼ਮ ਮਿਲਿਆ ਸੀ ਕਿ ਤੁਸੀਂ ਇਦਾਂ ਕਿਉਂ ਕਹਿੰਦੇ। ਮੈਂ ਤੁਹਾਨੂੰ ਕਹਿਣਾ ਸੀਗਾ, ਮੈਂ ਕਿਹਾ ਹੈਗੇ ਤਾਂ ਬਰਾਊਨ ਹੀ ਆ ਨਾ, ਐਂਡ ਆਫ ਦਾ ਡੇ ਡਿਸਕ੍ਰਿਮੀਨੇਸ਼ਨ ਤਾਂ ਕਰਨੀ ਆ ਉਹਨਾਂ ਨੇ ਹੈਗੇ ਤਾਂ ਬਰਾਊਨ ਹੀ ਆ ਨੇ। ਬੰਦੇ ਨੂੰ ਲੱਗਦਾ ਹੀ ਹੁੰਦਾ ਕਿ ਮੇਰੇ ਜਵਾਕ ਸਪੈਸ਼ਲ ਆ, ਜੰਮੇ ਇੱਥੇ ਦੇ ਸਪੈਸ਼ਲ ਆ, ਏਦਾਂ ਹੀ ਇਹਨਾਂ ਦੇ ਘਰਦਿਆਂ ਨੂੰ ਵੀ ਲੱਗਦੇ ਹੋਣੇ ਆ, ਪਰ ਧੱਕਾ ਹੋ ਗਿਆ। ਜੀ।